ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਰਥ ਅਮਰੀਕਾ ਦੇ ਵਿੱਚੋਂ ਜਿਹੜੇ ਸਾਡੇ ਦਰਸ਼ਕ ਤੇ ਸਰੋਤੇ ਸਾਡੇ ਨਾਲ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖਿਆ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਅਸੀਂ ਬੀਤੇ ਦਿਨਾਂ ਦੇ ਵਿੱਚ ਵੀ ਇਸ ਸ਼ੋਅ ਦੇ ਵਿੱਚ ਗੱਲ ਕੀਤੀ ਹੈ, ਯੂਕੇ ਦੇ ਵਿੱਚ ਜਿਹੜੀ 1984 ਦੇ ਵਿੱਚ ਜਿਹੜਾ ਘੱਲੂਘਾਰਾ ਵਾਪਰਿਆ, ਭਾਰਤ ਦੀ ਫੌਜ ਵੱਲੋਂ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਗਿਆ, ਉਹਦੇ ਵਿੱਚ ਯੂਕੇ ਦੀ ਸ਼ਮੂਲੀਅਤ ਦੇ ਸਬੰਧ ਦੇ ਵਿੱਚ ਜਿਹੜੇ ਡਾਕੂਮੈਂਟਸ ਸੀ, ਦਸਤਾਵੇਜ਼ ਨੇ, ਉਹਨਾਂ ਨੂੰ ਡੀਕਲਾਸੀਫਾਈ ਕਰਨ ਦਾ ਜਿਹੜਾ ਬਰਤਾਨੀਆ ਦੇ ਇੱਕ ਜੱਜ ਮਰੇ ਸ਼ੈਂਕਸ ਵੱਲੋਂ ਜਿਹੜਾ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੂੰ ਹਦਾਇਤ ਕੀਤੀ ਗਈ ਹੈ, ਇਹ ਜਿਹੜੀ ਇੱਕ ਨਵੀਂ ਡਿਵੈਲਪਮੈਂਟ ਹੈਗੀ ਹੈ, ਇਹਦੇ 'ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਯੂਕੇ ਦੇ ਵਿੱਚ ਜਿਹੜੀ ਫੈਡਰੇਸ਼ਨ ਹੈਗੀ ਹੈ, ਸਿੱਖ ਫੈਡਰੇਸ਼ਨ ਯੂਕੇ, ਉਹਨਾਂ ਦੇ ਅਹਿਮ ਆਗੂ ਸਰਦਾਰ ਦਵਿੰਦਰਜੀਤ ਸਿੰਘ ਹੋਰਾਂ ਦੇ ਨਾਲ ਹੀ ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਸਾਰੀਆਂ ਗਤੀਵਿਧੀਆਂ ਨੂੰ ਦੇਖਦੇ ਹਾਂ, ਭਾਰਤ ਦੇ ਜਿਹੜੇ ਮੰਤਰੀ ਹੈਗੇ ਆ, ਕੈਬਨਿਟ ਮਿਨਿਸਟਰ ਕਿਰਨ ਰਿਜਿਜੂ, ਉਹਨਾਂ ਵੱਲੋਂ ਆਫੀਸ਼ੀਅਲੀ ਇੰਗਲੈਂਡ ਦੇ ਕੋਲ ਇਹ ਗੱਲ ਕਹੀ ਗਈ ਹੈ ਕਿ ਜਿਹੜੀਆਂ ਸਿੱਖ ਫੈਡਰੇਸ਼ਨ ਦੀਆਂ ਐਕਟੀਵਿਟੀਜ਼ ਨੇ ਉਹ ਐਂਟਾਈ ਗਵਰਨਮੈਂਟ ਨੇ, ਐਂਟਾਈ ਇੰਡੀਅਨ ਗਵਰਨਮੈਂਟ ਨੇ, ਅਤੇ ਉਹਨਾਂ ਨੂੰ ਕਰਬ ਕੀਤਾ ਜਾਣਾ ਚਾਹੀਦਾ, ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ। ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਆਫ ਫਰੀ ਸਪੀਚ ਦੇ ਨਾਂ ਥੱਲੇ ਟੈਰਰਿਜ਼ਮ ਨੂੰ ਜਿਹੜੀ ਪ੍ਰਮੋਟ ਕਰਨ ਦੀ ਗੱਲ ਹੈ ਉਹ ਕੀਤੀ ਜਾ ਰਹੀ ਹੈ। ਇਹ ਭਾਰਤ ਦਾ ਕਹਿਣਾ ਹੈਗਾ। ਇਹਦੇ 'ਤੇ ਸਿੱਖ ਫੈਡਰੇਸ਼ਨ ਯੂਕੇ ਦਾ ਕੀ ਜਵਾਬ ਹੈ, ਇਹ ਵੀ ਅੱਜ ਅਸੀਂ ਦਵਿੰਦਰਜੀਤ ਸਿੰਘ ਹੋਰਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਦਵਿੰਦਰਜੀਤ ਸਿੰਘ ਹੋਰਾਂ ਦੇ ਨਾਲ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਜੀ ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਅਸੀਂ ਪਹਿਲਾਂ ਵੀ ਇਸ ਇਸ਼ੂ ਦੇ ਉੱਪਰ ਗੱਲਬਾਤ ਕੀਤੀ ਹੈ। ਜਦੋਂ ਡੀਕਲਾਸੀਫਾਈਡ ਡਾਕੂਮੈਂਟਸ ਹੋਏ ਸੀ, ਉਹਦੇ ਤੋਂ ਬਾਅਦ ਜਿਹੜੀਆਂ ਵੀ ਡਿਵੈਲਪਮੈਂਟਸ ਇਸ ਇਸ਼ੂ ਦੇ ਉੱਪਰ ਹੋਈਆਂ ਨੇ, ਪਰ ਰੀਸੈਂਟਲੀ ਜਿਹੜਾ ਇਹ ਜੱਜ ਮਰੇ ਸ਼ੈਂਕਸ ਵੱਲੋਂ ਹਦਾਇਤ ਕੀਤੀ ਗਈ ਹੈ ਐਡਮਿਨਿਸਟ੍ਰੇਸ਼ਨ ਨੂੰ ਕਿ ਜਿਹੜੇ ਡਾਕੂਮੈਂਟਸ ਹੈਗੇ ਉਹਨਾਂ ਨੂੰ ਡੀਕਲਾਸੀਫਾਈ ਕੀਤਾ ਜਾਵੇ, ਇਹਦੇ ਵਿੱਚ ਸਿੱਖ ਫੈਡਰੇਸ਼ਨ ਯੂਕੇ ਦਾ ਵੀ ਅਹਿਮ ਰੋਲ ਹੈ। ਅਤੇ ਓਵਰਆਲ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੀ ਸਿਚੁਏਸ਼ਨ ਨੂੰ? ਤੁਹਾਨੂੰ ਲੱਗਦਾ ਹੈ ਵੀ ਜਿਹੜਾ ਸੱਚ ਹੈਗਾ 1984 ਦੇ ਘੱਲੂਘਾਰੇ ਦੇ ਵਿੱਚ ਬਰਤਾਨੀਆ ਦੀ ਸ਼ਮੂਲੀਅਤ ਦਾ ਅਟੈਕ ਦੇ ਵਿੱਚ ਕਿਸ ਲੈਵਲ ਤੱਕ ਜਿਹੜੀ ਬ੍ਰਿਟਿਸ਼ ਇਨਵੋਲਵਮੈਂਟ ਸੀ ਉਹਦਾ ਸੱਚ ਸਿੱਖਾਂ ਦੇ ਸਾਹਮਣੇ ਆ ਸਕੇਗਾ? ਭਾਈ, ਮੈਂ ਥੋੜਾ ਜਿਹਾ ਪਿੱਛੇ ਆਣਾ, ਜਿੱਦਾਂ ਆਪਾਂ ਅੱਗੇ ਵੀ 84 ਤੇ ਦਰਸ਼ਕਾਂ ਨੂੰ ਦੱਸਿਆ ਸੀ ਇਹਦਾ ਬੈਕਗਰਾਉਂਡ, ਪਰ ਮੈਂ ਥੋੜਾ ਜਿਹਾ ਇਹਦਾ ਰਿਮਾਈਂਡ ਹੀ ਕਰਨਾ ਵੀ ਜਦੋਂ ਜਨਵਰੀ 2014 ਵਿੱਚ ਜਿਹੜਾ ਰਿਸਰਚ ਸੀ ਫਿਲ ਮਿਲਰ ਜੀ, ਜਦੋਂ ਇਹਨੂੰ ਕਾਗਜ਼ ਮਿਲ ਗਿਆ ਸੀ ਜਿਹਦੇ ਵਿੱਚ ਪਤਾ ਲੱਗ ਗਿਆ ਸੀ ਵੀ ਮਾਰਗਰਟ ਥੈਚਰ ਦੀ ਸਰਕਾਰ 1984 ਵਿੱਚ ਉਹਨਾਂ ਨੇ ਇੰਡੀਆ ਸਰਕਾਰ ਦੀ ਮਦਦ ਲਈ ਇੱਕ SAS ਅਫਸਰ ਫੈਬਰੀ 1984 ਵਿੱਚ ਭੇਜਿਆ ਸੀ। ਇਹ ਤਾਂ ਉਦੋਂ ਗੱਲ ਬਾਹਰ ਆ ਗਈ ਸੀ ਜੀ। ਉਸ ਤੋਂ ਬਾਅਦ ਜਿੱਦਾਂ ਉਸੇ ਦਿਨ ਹੀ ਡੇਵਿਡ ਕੈਮਰਨ ਪ੍ਰਧਾਨ ਮੰਤਰੀ ਇੰਡੀਪੈਂਡੈਂਟ ਰਿਵਿਊ ਕੈਬਨਿਟ ਸੈਕਟਰੀ ਤੋਂ ਸਰ ਜਰਮੀ ਹੇਵੁੱਡ ਤੋਂ ਕਰਵਾਈ ਸੀ, ਜਿਹੜਾ 3 ਫੈਬਰੀ 2014 ਵਿੱਚ ਯੂਕੇ ਦੀ ਪਾਰਲੀਮੈਂਟ ਵਿੱਚ ਪੇਸ਼ ਹੋਇਆ ਸੀ। ਉਹਦਾ ਇਹ ਸੀਗਾ ਉਹਦਾ ਬੈਕਗਰਾਉਂਡ ਜੀ। ਪਰ ਜਿਹੜਾ ਫਿਲ ਮਿਲਰ ਸੀ, ਇਨ 2014 ਦੇ ਦਸੰਬਰ ਦੇ ਮਹੀਨੇ 31 ਦਸੰਬਰ ਨੂੰ ਜਦੋਂ ਇਹ ਦੇਖਿਆ ਵੀ ਜਿਹੜੀਆਂ ਫਾਈਲਾਂ ਜਰਮੀ ਹੇਵੁੱਡ ਨੇ ਦੇਖੀਆਂ ਸੀ, ਉਹਦੇ ਵਿੱਚ ਕਈ ਫਾਈਲਾਂ ਉਹਨਾਂ ਨੇ ਕੱਢੀਆਂ ਨੇ ਜੀ। ਉਦੋਂ ਇਨ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ 30 ਦਸੰਬਰ 2014 ਨੂੰ ਪਾਤੀ ਸੀ, ਤਾਂ ਉਹਦਾ ਜਿਹੜਾ ਪਿਛਲੀ ਦਿਨੀ ਟ੍ਰਾਈਬਿਊਨਲ ਵਿੱਚ ਫੈਸਲਾ ਹੋਇਆ, ਉਹ ਐਕਚੁਅਲੀ ਜੱਜ ਚੇਅਰ ਕਰਦਾ ਹੁੰਦਾ, ਉਹ 3 ਮੈਂਬਰ ਪੈਨਲ ਹੁੰਦੀ ਆ। ਤਾਂ ਉਹਨਾਂ ਦੀ 10 ਦਿਨ ਦੀ ਹੀਅਰਿੰਗ ਮਾਰਚ ਵਿੱਚ ਹੋਈ ਸੀ, ਜਿਹਦੇ ਵਿੱਚ 10 ਵੀ ਵਿਟਨੈਸ ਸੀਗਾ, ਦੂਸਰਾ ਸੀ ਮਿਲਰ, ਇਹ 2 ਵਿਟਨੈਸ ਸੀਗੇ ਸਾਡੇ ਵੱਲੋਂ, ਤੇ ਜਿਹੜੇ 2 ਬੰਦੇ ਸਰਕਾਰ ਦੇ ਬਹੁਤ ਸੀਨੀਅਰ ਸੀਗੇ ਬੰਦੇ, ਉਹਨਾਂ ਨੇ ਆਰਗਿਊ ਕੀਤਾ ਸੀ ਵੀ ਇਹ ਫਾਈਲਾਂ ਬਾਹਰ ਨਹੀਂ ਹੋਣੇ ਚਾਹੀਦੇ, ਜੇ ਬਾਹਰ ਆ ਗਏ ਸਾਡੇ ਰਿਲੇਸ਼ਨ ਇੰਡੀਆ ਨਾਲ ਵਿਗੜ ਜਾਣੇ। ਜਿਹਦੇ ਵਿੱਚ ਜਿਹੜੇ ਇਹ ਟ੍ਰਾਈਬਿਊਨਲ ਦਾ ਫੈਸਲਾ ਆਇਆ ਆ, ਉਹਦੇ ਵਿੱਚ ਉਹਨਾਂ ਨੇ ਅਸੀਂ 2 ਚੀਜ਼ਾਂ ਕਹੀਆਂ। ਇੱਕ ਤਾਂ ਉਹਨਾਂ ਕਹੀਆਂ ਵੀ ਜਿਹੜੀਆਂ ਕਈ ਫਾਈਲਾਂ ਸੀਗੀਆਂ ਉਹ ਬਾਹਰ ਕਰਨੀਆਂ ਪੈਣੀਆਂ, ਉੱਥੇ ਸਮਝ ਲਓ ਵੀ ਸਰਕਾਰ ਦੀ ਆਰਗੂਮੈਂਟ ਉਹਨਾਂ ਨੇ ਐਕਸੈਪਟ ਨਹੀਂ ਕੀਤੀ, ਤੇ ਉਹਨਾਂ ਨੇ
ਐਗਜ਼ੈਕਟ ਲਫ਼ਜ਼ ਸੀਗੇ ਉਹ ਕਿ ਜਦੋਂ ਉਹਨਾਂ ਨੇ ਇਹ ਦੇਖਣਾ ਹੁੰਦਾ ਵੀ ਇਹ ਬਾਹਰ ਕੱਢਣੀ ਚਾਹੀਦੀ ਜੀ ਕਿ ਨਹੀਂ, ਉਹ ਦੇਖਦੇ ਹੁੰਦੇ ਪਬਲਿਕ ਇੰਟਰਸਟ ਵੀ ਆਮ ਲੋਕਾਂ ਦਾ ਇੰਟਰਸਟ ਵਿੱਚ ਹੈਗਾ। ਤਾਂ ਇਹੀ ਦਾਸ ਨੂੰ ਵਿਟਨੈਸ ਦੇ ਤੌਰ ਤੇ ਤਾਂ ਲਿਆਂਦਾ ਗਿਆ ਸੀ ਵੀ ਇਸ ਮਸਲੇ ਤੇ ਜਿਹੜਾ ਦਰਬਾਰ ਸਾਹਿਬ ਦੇ ਅਟੈਕ ਇਹਦੇ ਵਿੱਚ ਕਿੰਨਾ ਪਬਲਿਕ ਇੰਟਰਸਟ ਹੈ। ਤਾਂ ਸਾਡੇ ਕੋਲ ਬਹੁਤ ਸਬੂਤ ਸੀਗੇ, ਦੁਨੀਆ ਭਰ ਦੇ ਸਬੂਤ ਸੀਗੇ, ਜਿੱਥੇ ਇੰਨਾ ਮੀਡੀਆ ਕਵਰੇਜ ਤਕਰੀਬਨ ਹਰ ਮੁਲਕ ਵਿੱਚ ਹੋਇਆ ਸੀ 1984 ਬਾਰੇ। ਫਿਰ ਜਦੋਂ 2014 ਵਿੱਚ ਪੇਪਰ ਬਾਹਰ ਨਿਕਲੇ ਤਾਂ ਜੱਜ ਨੇ ਇਹੀ ਜੱਜਮੈਂਟ ਵਿੱਚ ਲਿਖਿਆ ਕਿ ਬਹੁਤ ਵੈਰੀ ਹਾਈ ਪਬਲਿਕ ਇੰਟਰਸਟ ਹੋਣ ਲੱਗਿਆ। ਉਹ ਕਹਿੰਦਾ ਇਹਦੇ ਵਿੱਚ ਦੋ ਰਾਇ ਹੈ ਹੀ ਨਹੀਂ, ਇਹਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਉਸੇ ਦਿਨ ਹੀ ਇੰਡੀਪੈਂਡੈਂਟ ਰਿਵਿਊ ਨੂੰ ਕਹਿ ਰਿਹਾ ਜੀ, ਇਹ ਇੱਕ ਬਹੁਤ ਵੱਡੀ ਚੀਜ਼ ਆ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਪੇਪਰ ਬਾਹਰ ਹੋਣੇ, ਇਹ ਜਿਹੜਾ ਟੈਸਟ ਆ ਉਹਨਾਂ ਨੂੰ ਪਤਾ ਵੀ ਕੋਰਟ ਇੱਕ ਕਿਸਮ ਸਿੱਖਾਂ ਦੇ ਹੱਕ ਵਿੱਚ ਫੈਸਲਾ ਕਰ ਹਟੀ ਆ। ਤੇ ਨਾਲੇ ਭਾਈ ਉਹਦੇ ਨਾਲ ਜਿਹੜੀ ਦੂਸਰੀ ਗੱਲ ਆ, ਇੱਕ ਫਾਈਲ ਦਾ ਜ਼ਿਕਰ ਆਉਂਦਾ ਜਿੱਥੇ ਟ੍ਰਾਈਬਿਊਨਲ ਨੇ ਕਹਿ ਦਿੱਤਾ ਵੀ ਉਹ ਫਾਈਲ ਨਹੀਂ ਬਾਹਰ ਆ ਸਕਦੀ। ਉਹਦੇ ਵਿੱਚ ਕਰਕੇ ਜਿਹੜੀ ਇੱਥੇ ਦੀ MI5 ਇੱਥੇ ਦੀ ਇੰਟੈਲੀਜੈਂਸ ਆ, MI6 ਜਿਹੜੇ ਬਾਹਰਲੇ ਦੇਸ਼ਾਂ ਦੀ ਇੰਟੈਲੀਜੈਂਸ ਆ, ਤੇ ਇੱਥੇ ਇੱਦਾਂ GCHQ ਆ ਜਿਹੜਾ ਇੰਟੈਲੀਜੈਂਸ ਦਾ ਮੋਨੀਟਰਿੰਗ ਸੈਂਟਰ ਆ, ਉਹ ਕਹਿੰਦੇ ਉਹ ਫਾਈਲ ਨਹੀਂ ਬਾਹਰ ਆ ਸਕਦੀ ਬਿਕਾਜ਼ ਉਹ ਨੈਸ਼ਨਲ ਸਿਕਿਉਰਿਟੀ ਦਾ ਮਸਲਾ। ਤੇ ਜਿਹੜਾ ਫਿਲ ਮਿਲਰ ਉਹਨ ਪ੍ਰੈਸ ਨੂੰ ਵੀ ਇੱਥੇ ਦੱਸਿਆ ਸੀ, ਕਹਿੰਦਾ ਉਹਦੇ ਵਿੱਚ ਇਹ ਵੀ ਫਿਰ ਸਾਬਤ ਹੋ ਜਾਂਦਾ ਵੀ ਜਿੰਨਾ ਚੈੱਕ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਨਹੀਂ ਹੁੰਦੀ ਉਹਨਾਂ ਚੈੱਕ ਕਦੀ ਵੀ ਸੱਚਾਈ ਬਾਹਰ ਨਹੀਂ ਆ ਸਕਦੀ ਜੀ। ਉਹਦਾ ਕਾਰਨ ਆ ਵੀ ਜਿਹੜਾ SAS ਅਫਸਰ ਵੀ ਭੇਜਿਆ ਸੀ ਫੈਬਰੀ 1984 ਵਿੱਚ, ਉਹ SAS ਵੀ MI5 MI6 ਦੇ ਨਾਲ ਲਪੇਟੀ ਵਿੱਚ ਹੁੰਦੀ ਵੀ ਉਹ ਕੋਈ ਵੀ ਚੀਜ਼ SAS ਦੀ ਬਾਹਰ ਨਹੀਂ ਕੱਢਦੇ। ਪਰ ਜੇ ਇੰਡੀਪੈਂਡੈਂਟ ਪਬਲਿਕ ਵਾਰੀ ਹੋਵੇ ਉਹ ਫਿਰ ਉਹ ਕੰਡੀਸ਼ਨ ਕੋਈ ਨਹੀਂ ਹੁੰਦੀ ਜੀ। ਇਹ ਵੀ ਇੱਕ ਕਿਸਮ ਦਾ ਹੱਕ ਲਈ ਸਾਡੇ ਸਮਝ ਦੇ ਮੁਤਾਬਕ ਉਹ ਹੱਕ ਲਈ ਹੋਇਆ। ਜਿਹੜੀ ਦੂਸਰੀ ਚੀਜ਼ ਜੱਜਮੈਂਟ ਵਿੱਚ ਕੋਈ ਵੀ ਇੰਡੀਆ ਦੀ ਮੀਡੀਆ ਨੇ ਗੱਲ ਚੱਕੀ ਨਹੀਂ, ਪਰ ਸਾਡੇ ਲਈ ਬਹੁਤ ਜ਼ਰੂਰੀ ਆ ਵੀ ਜੱਜ ਨੇ ਬਗੈਰ ਸਾਡੇ ਕਹਿਣ ਤੋਂ ਉਹਨ ਜੱਜਮੈਂਟ ਵਿੱਚ ਲਿਖਤਾ ਵੀ ਜਿਹੜੇ ਸਿੱਖਾਂ ਨੇ ਆਪਣੀ ਆਵਾਜ਼ ਉਦੋਂ ਉਠਾਈ ਸੀ 2014 ਵਿੱਚ ਜੀ ਵੀ ਜਿਹੜਾ ਜਰਮੀ ਹੇਵਰਡ ਕਰ ਰਿਹਾ, ਇਹ ਵਾਈਟ ਵਾਸ਼ ਕਰ ਰਿਹਾ ਸਰਕਾਰ ਨੂੰ ਬਚਾਉਣ ਲਈ, ਉਹਨ ਲਿਖਤੀ ਰੂਪ ਵਿੱਚ ਕਿਹਾ ਸੀ ਵੀ ਮੈਂ ਅਗਰੀ ਕਰਦਾ ਵੀ ਉਹਦਾ ਜਿਹੜਾ ਰਿਵਿਊ ਬਹੁਤ ਲਿਮਿਟਡ ਸੀ ਜੀ, ਬਹੁਤ ਛੇਤੀ ਕੀਤਾ ਗਿਆ, ਉਹਦੀ ਸਪੀਡ ਬਹੁਤ ਤੇਜ਼ ਸੀ, ਤੇ ਨਾਲੇ ਉਹ ਫਾਈਲਾਂ ਥੋੜੇ ਸਮੇਂ ਦੀਆਂ ਦੇਖੀਆਂ। ਤਾਂ ਮੈਂ ਸਿੱਖ ਕਮਿਊਨਿਟੀ ਨਾਲ ਅਗਰੀ ਕਰਦਾ ਕਿ ਜਿਹੜੇ ਉਹਨਾਂ ਦੇ ਇਹ ਹੈਗੇ ਕ੍ਰਿਟਿਸਿਜ਼ਮ ਉਹ ਜਾਇਜ਼ ਆ। ਉਹ ਇਹ ਤਾਂ ਬਹੁਤ ਵੱਡੀ ਗੱਲ ਹੈ ਭਾਈ, ਬਿਕਾਜ਼ ਇਹ ਜੱਜ ਕਹਿ ਰਿਹਾ ਜਿਹਨ ਪੇਪਰ ਦੇਖਿਆ ਜੀ, ਉਹਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਇੱਥੇ ਦੀ ਜਿਹੜੀ ਆਪੋਜੀਸ਼ਨ ਪਾਰਟੀ ਲਿਬਰਲ ਪਾਰਟੀ ਜਿਨ੍ਹਾਂ ਨੇ ਆਪਣੀ ਮੈਨੀਫੈਸਟੋ ਵਿੱਚ ਲਿਖਿਆ ਸੀ ਕਿ ਅਸੀਂ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਕਰਾਂਗੇ, ਸਾਡੀ ਗੱਲਬਾਤ ਡਿਪਟੀ ਲੀਡਰ ਨਾਲ ਹੋ ਰਹੀ ਆ। ਦੋਨੇ ਜਿਹੜੇ ਇੱਥੇ ਸਿੱਖ MP ਆ ਪ੍ਰੀਤ ਕੌਰ ਗਿੱਲ ਤੇ ਤਨਮਨਜੀਤ ਸਿੰਘ ਢੇਸੀ, ਉਹਨਾਂ ਦੇ ਵੀ ਬਿਆਨ ਆਉਣੇ ਇੱਥੇ ਨੈਸ਼ਨਲ ਮੀਡੀਆ ਵਿੱਚ ਵੀ ਹੁਣ ਸਰਕਾਰ ਨੂੰ ਕੋਈ ਅਪੀਲ ਨਹੀਂ ਕਰਨੀ ਚਾਹੀਦੀ ਇਸ ਕੇਸ ਵਿੱਚ। ਜੋ ਅਪੀਲ ਕਰਨਗੇ ਉਹਦਾ ਮੈਨਾਂ ਵੀ ਉਹ ਚੀਜ਼ ਕੋਈ ਲੁਕਾਉਂਦੇ ਆ ਜੀ। ਉਹਨੂੰ ਹੁਣ ਚਾਹੀਦਾ ਆ ਵੀ ਇਹ ਗੱਲ ਬਾਹਰ ਆਉਣੀ ਆ, ਸਿੱਖਾਂ ਨੇ ਇਸ ਗੱਲ ਤੇ ਰੋਕਣਾ ਨੀਗਾ। ਪਰ ਇਹ ਨਾ ਭਾਈ ਜਿਹੜਾ ਤੁਹਾਡਾ ਸਵਾਲ ਸੀਗਾ ਵੀ ਇਹ ਪੇਪਰ ਬਾਹਰ ਵੀ ਆ ਜਾਂਦੇ ਉਹਦੇ ਵਿੱਚ ਕੀ ਕੁਛ ਹੋਊਗਾ, ਕੀ ਐਕਸਪੈਕਟ ਕਰ ਸਕਦੇ ਹਾਂ ਅਸੀਂ? ਜੀ ਬਿਲਕੁਲ। ਪਹਿਲੀ ਚੀਜ਼ ਹੈਗੀ ਆ ਭਾਈ ਕਿ ਦੇਖੋ ਜਿਹੜੇ ਇਹਨਾਂ ਨੇ ਉੱਥੇ ਵਿਟਨੈਸ ਭੇਜੇ ਸੀ, ਉਹ ਮੈਂ ਤੁਹਾਨੂੰ ਦੱਸਣਾ ਪਹਿਲੇ ਦਿਨ ਜਿਹੜਾ ਉਹ ਵਿਟਨੈਸ ਆਇਆ ਸੀ ਬਹੁਤ ਸੀਨੀਅਰ ਸਿਵਲ ਸਰਵੈਂਟ ਸੀ, ਤਾਂ ਉਹਨੇ ਉੱਥੇ ਜਾਂਦੇ ਨੇ ਕਹਿ ਦਿੱਤਾ ਵੀ ਮੈਨੂੰ 12 ਵਜੇ ਜਾਣਾ ਪੈਣਾ ਬਿਕਾਜ਼ ਮੈਨੂੰ ਪ੍ਰਾਈਮ ਮਿਨਿਸਟਰ ਨੇ ਸੱਦਿਆ। ਮੈਂ ਉਹਨੂੰ ਬਰੀਫਿੰਗ ਦੇਣੀ ਕਿਉਂਕਿ ਇੱਥੇ ਤੁਹਾਨੂੰ ਪਤਾ ਹੋਣਾ ਵੀ ਸੋਜ਼ਰੀ ਵਿੱਚ ਜਿਹੜੇ ਰਸ਼ੀਆ ਤੋਂ ਬੰਦੇ ਤੇ ਅਟੈਕ ਹੋ ਗਿਆ ਸੀ ਪੋਇਜ਼ਨ ਦਾ ਜੀ, ਉਹਦੇ ਬਾਰੇ ਹੁਣ ਇੱਥੇ ਦੇ ਪ੍ਰਧਾਨ ਮੰਤਰੀ ਨੂੰ ਆਪ ਖੁਦ ਦੱਸਣਾ ਸੀ। ਤਾਂ ਉਹ ਜੱਜ ਨੇ ਕਿਹਾ ਤੂੰ ਜਾ ਸਕਦਾ ਪਰ ਮੁੜ ਕੇ ਤੈਨੂੰ ਆਉਣਾ ਪੈਣਾ।
ਤਾਂ ਮੈਂ ਨਾ ਇਹਨਾਂ ਨੇ ਜਿਹੜੇ ਵਿਟਨੈਸ ਕੱਢੇ ਸੀ ਐਂਡ ਟੌਪ ਤੇ ਅਫੀਸ਼ੀਅਲ ਜਿਹੜੇ ਪ੍ਰਧਾਨ ਮੰਤਰੀ ਰੱਖਦੇ ਸੀ ਉਹ ਐਕਚੁਅਲੀ ਜੁਆਇੰਟ ਇੰਟੈਲੀਜੈਂਸ ਕਮੇਟੀ ਦਾ ਚੇਅਰ ਰਹਿ ਗਿਆ ਜੀ। ਤੇ ਨਾਲੇ ਜੇ ਹੁਣ ਜੱਜ ਨੇ ਉਹਨਾਂ ਦੀ ਆਰਗੂਮੈਂਟ ਨਹੀਂ ਐਕਸੈਪਟ ਕੀਤੀ ਤਾਂ ਆਪਣੀ ਕਰ ਲਈ, ਇਹਦਾ ਮੈਂ ਨਾ ਵੀ ਹੁਣ ਸਰਕਾਰ ਨੂੰ ਵੀ ਪਤਾ ਵੀ ਜੇ ਇਸ ਪਾਸੇ ਨੂੰ ਗੱਲ ਜਾਂਦੀ ਆ ਫਿਰ ਹੋ ਸਕਦਾ ਉਹ ਪੇਪਰਾਂ ਵਿੱਚ ਕੋਈ ਚੀਜ਼ਾਂ ਇਦਾਂ ਦੀਆਂ ਆ ਜਿਹੜੀਆਂ ਇਹ ਕਦੀ ਵੀ ਨਹੀਂ ਚਾਹੁੰਦੇ ਸੀ ਬਾਹਰ ਆਉਣ। ਹੁਣ ਉਹਦੇ ਵਿੱਚ ਸਾਨੂੰ ਅੱਗੇ ਵੀ ਇਹ ਸਵਾਲ ਪੁੱਛਿਆ ਸੀ ਦੂਸਰੇ ਵਿਟਨੈਸ ਨੇ ਆਪਣੀ ਲਿਖਤੀ ਵਿਟਨੈਸ ਸਟੇਟਮੈਂਟ ਅੱਗੇ ਇਹ ਕੰਟੈਂਪਟ ਆਫ ਕੋਰਟ ਹੋ ਸਕਦਾ ਸੀ ਜੇ ਅਸੀਂ ਗੱਲ ਕਰਦੇ ਸੀ, ਪਰ ਉਹਨਾਂ ਨੇ ਆਪ ਲਿਖਿਆ ਸੀ, ਉਹਦਾ ਨਾਮ ਓਵਨ ਜੈਂਕਿੰਸ ਆ, ਉਹਨ ਲਿਖਿਆ ਸੀ ਉਹਨਾਂ ਜਨਰਲ ਬਰਾਰ ਜਦੋਂ ਇੱਥੇ ਕਈ ਸਾਲ ਪਹਿਲਾਂ ਆਇਆ ਸੀ ਤਾਂ ਉੱਥੇ ਮਾੜਾ ਮੋਟਾ ਅਟੈਕ ਹੋ ਗਿਆ ਸੀ ਤੇ ਇੱਥੇ ਕਈ ਨੌਜਵਾਨਾਂ ਨੂੰ ਸਜ਼ਾ ਹੋ ਗਈ ਸੀ। ਉਹ ਉਦਾਹਰਨ ਦੇ ਕੇ ਉਹ ਕਹਿੰਦਾ ਜੇ ਇਹ ਪੇਪਰ ਬਾਹਰ ਨਿਕਲਿਆ ਫਿਰ ਇਸ ਮੁਲਕ ਵਿੱਚ ਯੂਕੇ ਦੇ ਮੁਲਕ ਵਿੱਚ ਇੱਥੇ ਬੰਦੇ ਮਰ ਸਕਦੇ। ਹੁਣ ਅਸੀਂ ਵੀ ਸੋਚਿਆ ਜਦੋਂ ਅਸੀਂ ਪਹਿਲੀ ਵਾਰੀ ਉਹਦੇ ਲਿਖਤੀ ਵਿਟਨੈਸ ਸਟੇਟਮੈਂਟ ਦੇਖੀ, ਵਕੀਲਾਂ ਨਾਲ ਗੱਲ ਕੀਤੀ ਵੀ ਐਕਚੁਅਲੀ ਇਹਨਾਂ ਨੂੰ ਕੀ ਸਲਾਹ ਦਿੱਤੀ ਹੋਊਗੀ। ਤੇ ਦਾਸ ਨੇ ਵੀ ਇੱਥੇ ਜਿਹੜਾ ਜੂਨ ਦਾ ਵੱਡਾ ਘੱਲੂਘਾਰਾ ਇੱਥੇ ਪ੍ਰੋਗਰਾਮ ਰੱਖੀ ਦਾ ਲੰਡਨ, ਦਾਸ ਨੇ ਕਿਹਾ ਸੀ ਦੇਖੋ ਆਪਾਂ ਨੂੰ ਪਤਾ ਵੀ ਪੰਜਾਬ ਵਿੱਚ ਕੀ ਹੋਇਆ ਸੀ, ਪੰਜਾਬ ਸ਼ਹੀਦ ਕੀਤਾ ਗਿਆ, ਉਹਨਾਂ ਨੂੰ ਉਹ ਦਿਨ ਚੁਣਿਆ, ਹੁਣ ਸਾਨੂੰ ਇਹ ਨਹੀਂ ਪਤਾ ਵੀ ਇਹਨਾਂ ਦੀ ਕਿੱਥੇ ਤੱਕ ਸਲਾਹ ਸੀ ਜੀ। ਇਹਨਾਂ ਨੇ ਸੰਤਾਂ ਬਾਰੇ ਵੀ ਜਿਹੜੀਆਂ ਇਹਨਾਂ ਨੂੰ ਸਲਾਹਾਂ ਦਿੱਤੀਆਂ ਡੈਫੀਨਿਟਲੀ ਇਹ ਲੁਕਾਉਣਾ ਚਾਹੁੰਦੇ ਵੀ ਸਿਰਫ ਸਿੱਖ ਯੂਕੇ ਦੇ ਨਹੀਂ ਪਰ ਦੁਨੀਆ ਭਰ ਦੇ ਸਿੱਖ ਕੀ ਸੋਚਣਗੇ ਵੀ ਸਰਕਾਰਾਂ ਰਲ ਕੇ ਇੱਕ ਧਾਰਮਿਕ ਜਗ੍ਹਾ ਤੇ ਇੱਦਾਂ ਦਾ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ। ਤਾਂ ਇਹ ਭਾਈ ਹੈਗਾ ਇੱਕ ਬਹੁਤ ਵੱਡਾ ਸਟੈਪ ਆ, ਪਹਿਲਾ ਸਟੈਪ ਆ ਜਿਹਦੇ ਵਿੱਚ ਸਮਝੋ ਵੀ ਸਿੱਖਾਂ ਦੀ ਜਿੱਤ ਹੋਈ ਆ ਕਿ ਜੱਜ ਨੇ ਹੱਕ ਵਿੱਚ ਫੈਸਲਾ ਦਿੱਤਾ। ਇਹ ਕਿੱਥੇ ਗੱਲ ਜਾਂਦੀ 12 ਜੁਲਾਈ ਨੂੰ ਜਦੋਂ ਪੇਪਰ ਉਹਨਾਂ ਨੂੰ ਰਿਲੀਜ਼ ਕਰਨੇ ਪੈਣੇ, ਸਾਨੂੰ ਪਤਾ ਵੀ ਇੱਥੇ ਜਰਨਲਿਸਟ ਲਈ ਹੋਰ ਰਿਸਰਚਾਂ ਦੀ ਉੱਥੇ ਕਿਊ ਲੱਗ ਜਾਣੀ ਆ ਜੀ, ਦੇਖਣਾ ਕਿ ਉਹ ਪੇਪਰਾਂ 'ਚ ਕੀ ਸੀ। ਇੱਕ ਫਾਈਲ ਵਿੱਚ ਭਾਈ ਜਿਹੜਾ ਇੰਦਰਾ ਗਾਂਧੀ ਦਾ ਰੈਪਰੈਜ਼ੈਂਟ ਸੀ ਉਹਨੇ ਮਾਰਗਰਟ ਥੈਚਰ ਨਾਲ ਜਿਹੜੀਆਂ ਮੀਟਿੰਗਾਂ 83 ਤੋਂ 85 ਚ ਇੱਕ ਫਾਈਲ ਸਿਰਫ ਹੋਈ ਹੈ ਜਿਹੜੀ ਇਹਨਾਂ ਨੇ ਨਹੀਂ ਕੱਢੀ ਸੀ। ਹੁਣ ਉਹਦੇ ਵਿੱਚ ਹੋ ਸਕਦਾ ਵੀ ਬਹੁਤ ਚੀਜ਼ਾਂ ਮਿਲ ਜਾਣੀਆਂ 83 ਤੋਂ ਲੱਗ ਕੇ ਜਿੱਥੇ ਇਹਨਾਂ ਨਾਲ ਸਲਾਹ ਕਰਦੇ ਸੀ, ਉਹਨਾਂ ਨੇ ਕੀ ਸਲਾਹ ਦਿੱਤੀ ਕੀ ਨਹੀਂ ਦਿੱਤੀ। ਤੇ ਇਹਦੇ ਵਿੱਚ ਇੱਥੇ ਦੀ ਸਰਕਾਰ ਨੇ ਤਾਂ ਬਹੁਤ ਗੱਲ ਕਲੀਅਰ ਕਰਤੀ ਵੀ ਇਹ ਨਹੀਂ ਚਾਹੁੰਦੇ ਸੀ ਬਾਹਰ ਆਵੇ ਜੀ। ਬਿਲਕੁਲ ਇਹ ਸਿਰਫ ਹੁਣ ਇੰਡੀਆ ਵਿੱਚ ਵੀ ਬਹੁਤ ਖੁਸ਼ੀ ਦੀ ਗੱਲ ਹੋਈ ਆ ਵੀ ਪਹੁੰਚੀ ਹੈ। GPC ਦਾ ਲਓ, ਦਿੱਲੀ ਵਾਲੀ ਕਮੇਟੀ ਲੈ ਲਓ, ਆਮ ਆਦਮੀ ਪਾਰਟੀ ਲੈ ਲਓ, ਕਿ BJP ਦੇ ਪੋਲੀਟੀਸ਼ੀਅਨ ਵੀ ਜਿੱਦਾਂ ਡਾਕਟਰ ਸਾਹਿਬ ਦੀ ਗੱਲ ਕਰ ਰਹੇ ਉਹ ਤਕਰੀਬਨ ਸਾਰੇ ਕਹਿ ਰਹੇ ਵੀ ਠੀਕ ਹੈ ਯੂਕੇ ਵਿੱਚ ਪੇਪਰ ਬਾਹਰ ਆ ਸਕਦੇ ਪਰ ਇੱਥੇ ਦੇ ਪੇਪਰ ਜਿਹੜੇ ਇੰਡੀਆ ਵਿੱਚ ਆ ਉਹ ਵੀ ਬਾਹਰ ਕਰੋ। ਆਮ ਲੋਕਾਂ ਨੂੰ ਬਤਾਉਣਾ ਚਾਹੀਦਾ ਵੀ ਉਸ ਟਾਈਮ ਦੀ ਸਰਕਾਰ ਨੇ ਇਸ ਹਿਸਾਬ ਨਾਲ ਉਹ ਪਲਾਨ ਕੀਤਾ ਸੀ, ਕਦੋਂ ਪਲਾਨ ਕੀਤਾ ਸੀ, ਕਿਹੜੀ ਸੋਚ ਨਾਲ ਪਲਾਨ ਕੀਤਾ ਸੀ। ਬਿਕਾਜ਼ ਇਹ ਤਾਂ ਸਾਰੇ ਇੰਡੀਆ ਦੇ ਲੋਕਾਂ ਦੇ ਕਲੰਕ ਲੱਗਦਾ ਵੀ ਸਾਡੀ ਸਰਕਾਰ ਨੇ ਇੱਕ ਪਵਿੱਤਰ ਜਗ੍ਹਾ ਤੇ ਜਾ ਕੇ ਟੈਂਕ ਭੇਜੇ ਸੀ ਜੀ। ਬਿਲਕੁਲ ਇਸ ਗੱਲ ਦੀ ਜ਼ਰੂਰ ਉਹ ਹੈਗੀ ਜਿਵੇਂ ਤੁਸੀਂ ਕਿਹਾ ਵੀ ਜੇ ਇੱਕ ਇੰਡੀਪੈਂਡੈਂਟ ਜਿਹੜੀ ਇਨਕੁਆਇਰੀ ਹੈਗੀ ਹੈ ਉਹ ਹੋਣੀ ਚਾਹੀਦੀ ਹੈ ਇਸ ਮਾਮਲੇ ਦੇ ਉੱਤੇ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸੱਚ ਹੈਗਾ ਉਹ ਬਾਹਰ ਆਵੇਗਾ। ਤੇ ਸੈਕੰਡਲੀ ਜਿਹੜੀ ਤੁਸੀਂ ਗੱਲ ਭਾਰਤ ਦੇ ਹਵਾਲੇ ਨਾਲ ਕੀਤੀ ਹੈ, ਬਿਲਕੁਲ ਜਿਹੜੀ ਇਹ ਗੱਲ ਹੈਗੀ ਹੈ ਡਿਮਾਂਡ ਵੀ ਕੀਤੀ ਜਾ ਰਹੀ ਹੈ ਸਿੱਖ ਸਫਾਂ ਦੇ ਵਿੱਚ ਕਿ ਜਿਹੜੇ ਪੇਪਰਸ ਹੈਗੇ ਆ ਉਹ ਡੀਕਲਾਸੀਫਾਈ ਇਕੱਲੇ ਯੂਕੇ ਦੇ ਵਿੱਚੋਂ ਹੀ ਨਹੀਂ ਬਲਕਿ ਇੰਡੀਅਨ ਸਾਈਡ ਤੋਂ ਹੋਣੇ ਚਾਹੀਦੇ ਆ ਜਿੱਥੇ ਜ਼ਿਆਦਾ ਜਿਹੜੇ ਵੇਰਵੇ ਨੇ ਉਹ ਦੱਬੇ ਹੋਏ ਨੇ ਤੇ ਕੀ ਜਿਹੜਾ ਸੱਚ ਹੈਗਾ ਉਹ ਤਾਂ ਕਿ ਸਿੱਖ ਕੌਮ ਦੇ ਸਾਹਮਣੇ ਆ ਸਕੇ। ਇਸ ਦੇ ਨਾਲ ਭਾਈ ਸਾਹਿਬ ਜਿਹੜੀ ਅੱਜ ਦਾ ਅਗਲਾ ਟੌਪਿਕ ਹੈਗਾ, ਜਿਹੜੀ ਕਿਰਨ ਰਿਜਿਜੂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਆਫੀਸ਼ੀਅਲੀ ਪ੍ਰੋਟੈਸਟ ਕੀਤਾ ਕਿ ਯੂਕੇ ਦੀ ਜਿਹੜੀ ਸਿੱਖ ਫੈਡਰੇਸ਼ਨ ਹੈਗੀ ਹੈ ਉਹ ਐਂਟੀ ਇੰਡੀਅਨ ਗਵਰਨਮੈਂਟ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਦੀਆਂ ਹੈਗੀਆਂ ਨੇ ਤੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ। ਤੁਸੀਂ ਕਿਵੇਂ ਇਹਨੂੰ ਰਿਸਪੌਂਡ ਕਰਦੇ ਹੋ ਜਾਂ ਕੀ ਸਮਝਦੇ ਹੋ ਜੋ ਉਹਨਾਂ ਨੇ ਕਿਹਾ ਉਹ ਤੁਹਾਡੇ ਬਾਰੇ, ਸਿੱਖ ਫੈਡਰੇਸ਼ਨ ਯੂਕੇ ਬਾਰੇ ਤੇ ਓਵਰਆਲ ਜੋ ਉਹਨਾਂ ਦਾ ਮੰਨਣਾ ਹੈਗਾ ਵੀ ਫਰੀडम ਆਫ ਐਕਸਪ੍ਰੈਸ਼ਨ ਦੇ ਨਾਂ ਹੇਠ ਇਹ
ਟੈਰਰਿਜ਼ਮ ਨੂੰ ਗਲੋਰੀਫਾਈ ਕਰਨ ਦੀ ਗੱਲ ਜਾਂ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਉਹ ਗੱਲ ਜਿਹੜੀ ਆ ਉਹ ਟੈਰਰਿਜ਼ਮ ਦੇ ਖਾਤੇ 'ਚ ਪਾਉਂਦੇ ਆ। ਸਿੱਖ ਫੈਡਰੇਸ਼ਨ UK ਦਾ ਇਹਦੇ ਤੇ ਕੀ ਸਟੈਂਡ ਹੈਗਾ? ਭਾਈ ਦੇਖੋ, ਇਹਦੇ ਦੋ ਪੱਖ ਆ। ਇੱਕ ਤਾਂ ਹੈਗਾ ਵੀ ਜੇ ਆਪਾਂ ਦੇਖੀਏ ਵੀ 1984 ਤੋਂ ਲੈ ਲਈਏ, ਜਿਹੜੇ ਵੀ ਸਿੱਖ ਜਿੱਥੇ ਵੀ ਬੈਠੇ ਸੀ, UK ਲੈ ਲਓ, ਕੈਨੇਡਾ ਲੈ ਲਓ, ਅਮਰੀਕਾ ਲੈ ਲਓ, ਜਿਹੜੇ ਬਾਹਰਲੇ ਸਿੱਖ ਸੀ ਜਿਨ੍ਹਾਂ ਨੇ ਆਪਣੀ ਆਵਾਜ਼ ਉਠਾਈ 1984 ਵਿੱਚ ਜੀ, ਆਪਾਂ ਨੂੰ ਤਕਰੀਬਨ ਪ੍ਰੂਵ ਨਹੀਂ ਕਰਨਾ। ਆਪਾਂ ਨੂੰ ਪਤਾ ਵੀ ਇੰਡੀਆ ਸਰਕਾਰ ਨੇ ਉਹ ਸਰਕਾਰਾਂ ਤੇ ਪ੍ਰੈਸ਼ਰ ਪਾਇਆ, UK ਤੇ ਕੈਨੇਡਾ ਤੇ ਅਮਰੀਕਾ ਤੇ ਜਿੱਥੇ ਵੀ ਬੈਠੇ ਸਿੱਖ, ਵੀ ਇਹ ਜਿਹੜੇ ਸਿੱਖ ਆਪਣੀ ਆਵਾਜ਼ ਉਠਾ ਰਹੇ। ਇਹ ਸ਼ੁਰੂ ਹੋ ਗਿਆ ਸੀ UK ਵਿੱਚ ਤਾਂ ਸਾਨੂੰ ਪਤਾ ਵੀ ਜੂਨ ਦੇ ਮਹੀਨੇ 'ਚ ਹੀ ਸ਼ੁਰੂ ਹੋ ਗਿਆ ਸੀ, ਜਦੋਂ ਮੁਜ਼ਾਹਰਾ ਹੋਣਾ ਸੀ ਜੀ, ਕੱਢ ਹਟੇ ਆ। ਫਿਰ ਜਦੋਂ ਨਵੰਬਰ ਆਇਆ ਉਦੋਂ ਉਹਨਾਂ ਨੇ ਇੱਥੇ ਇਹਦਾ ਮੈਂ ਨਾ ਵੀ ਇੰਡੀਆ ਸਰਕਾਰ ਬਿਹਾਈਂਡ ਦ ਸੀਨਸ ਸਰਕਾਰਾਂ ਤੇ ਪ੍ਰੈਸ਼ਰ ਪਾ ਰਹੀ ਸੀ ਵੀ ਜਿਹੜੇ ਵੀ ਸਿੱਖ ਆਪਣੀ ਆਵਾਜ਼ ਉਠਾ ਰਿਹਾ ਕਿ ਜੋ ਕੁਝ ਅਸੀਂ ਉੱਥੇ ਇੰਡੀਆ ਸਰਕਾਰ ਕਰ ਰਹੀ ਸੀ, ਸਿੱਖਾਂ ਨੂੰ ਮਾਰ ਰਹੀ ਸੀ, ਉਹ ਆਪਣੇ ਬਾਹਰਲੇ ਸਿੱਖ ਆਪਣੀ ਆਵਾਜ਼ ਨਾ ਉਠਾਉਣ ਜੀ। ਹੁਣ ਭਾਈ ਜਦੋਂ ਪਬਲਿਕਲੀ ਜਿੱਦਾਂ ਇਸ ਹਫ਼ਤੇ ਜਦੋਂ ਬੈਰਨਸ ਵਿਲੀਅਮਸ ਉੱਥੇ ਗਈ ਤਾਂ ਉਹਨੂੰ ਮਿਲੀ ਤੇ ਇਹਨਾਂ ਨੇ ਟੈਕ ਇੰਡੀਆ ਦੇ ਪੇਪਰ 'ਚ ਸਿੱਖ ਫੈਡਰੇਸ਼ਨ ਦਾ ਨਾਂ ਲੈ ਕੇ ਕਿਹਾ ਵੀ ਅਸੀਂ ਉਹਨਾਂ ਦੀ ਗੱਲ ਕੀਤੀ। ਐਕਚੁਅਲੀ ਉਹ ਜਦੋਂ ਅੱਗੇ ਇੱਥੇ ਆਇਆ ਸੀ 2-3 ਮਹੀਨੇ ਪਹਿਲਾਂ, ਉਦੋਂ ਵੀ ਗੱਲ ਕਰਕੇ ਗਿਆ ਸੀ ਜੀ, ਇਹ ਸਿੱਖ ਜਥੇਬੰਦੀਆਂ ਤੇ ਪਾਬੰਦੀਆਂ ਤੁਸੀਂ ਲਾਓ। ਤਾਂ ਉਦੋਂ ਵੀ ਅਸੀਂ ਸਟੇਟਮੈਂਟ ਦੀ ਹੁਣ ਵੀ ਦਿੱਤੀ ਵੀ ਜਦੋਂ ਇਹ ਪਬਲਿਕਲੀ ਮੀਡੀਆ ਵਿੱਚ ਆਪ ਇਹ ਗੱਲ ਛੱਡਦੇ, ਬਸ ਬ੍ਰਿਟਿਸ਼ ਨਹੀਂ ਛੱਡਦੇ, ਜਦੋਂ ਇੰਡੀਆ ਸਰਕਾਰ ਆਪ ਮੀਡੀਆ ਨੂੰ ਇਹ ਰਿਲੀਜ਼ ਕਰਦੇ, ਇਹਦਾ ਮਹਿਨਾ ਵੀ ਉਹ ਇੱਕ ਕਿਸਮ ਦਾ ਪ੍ਰੈਸ਼ਰ ਪਬਲਿਕਲੀ ਬਣਾਉਣਾ ਚਾਹੁੰਦੇ ਆ, ਕਿਉਂਕਿ ਉਹ ਬਿਹਾਈਂਡ ਦ ਸੀਨ ਦਾ ਪ੍ਰੈਸ਼ਰ ਫੇਲ ਹੋ ਗਿਆ ਜੀ। ਤਾਂ ਅਸੀਂ ਕਿਹਾ ਕਿ ਦੇਖੋ ਸਿੱਖ ਫੈਡਰੇਸ਼ਨ ਇੱਕ ਪਾਸੇ ਇੱਕ ਦੀ ਸਰਕਾਰ ਨੂੰ ਇੱਕ ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਨਹੀਂ, ਬਹੁਤ ਵਾਰੀ ਕੋਰਟਾਂ ਵਿੱਚ ਜਾ ਕੇ ਅਸੀਂ ਹਰ ਟਾਈਮ ਜਿੱਤੇ ਆ। ਜਦੋਂ ਅਸੀਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੀ ਪਾਬੰਦੀ ਲਾਈ ਸੀ ਜੀ, ਭਾਈ ਸਿੰਘ ਸਿੱਖ ਫੈਡਰੇਸ਼ਨ ਦਾ ਪਾਸਪੋਰਟ ਲਿਆ ਬ੍ਰਿਟਿਸ਼, ਅਸੀਂ ਕੋਰਟਾਂ ਵਿੱਚ ਜਾ ਕੇ ਜਿੱਤੇ ਆ। ਤਾਂ ਇਹਦਾ ਮਹਿਨਾ ਵੀ ਜਿਹੜਾ ਇਹਨਾਂ ਦਾ ਬਿਹਾਈਂਡ ਦ ਸੀਨਸ ਪ੍ਰੈਸ਼ਰ ਸੀ, ਅਸੀਂ ਉਹਨੂੰ ਵੀ ਚੈਲੰਜ ਕਰਤਾ ਕੋਰਟਾਂ ਵਿੱਚ ਜਾ ਕੇ, ਤੇ ਕੋਰਟਾਂ ਨੇ ਹਮੇਸ਼ਾ ਸਿੱਖਾਂ ਨਾਲ ਖੜੇ ਹੋਏ ਆ ਜੀ। ਹੁਣ ਇਹਦੇ ਵਿੱਚ ਵੀ ਅਸੀਂ ਕਿਹਾ ਵੀ ਇੱਕ ਪਾਸੇ ਅਸੀਂ ਲੀਗਲੀ ਤੌਰ ਤੇ ਜਿੰਨੇ ਵੀ ਕੇਸ ਲੜੇ ਆ ਸਾਡੇ ਹੱਕ 'ਚ ਹੈ, ਦੂਸਰੇ ਪਾਸੇ ਪੋਲੀਟੀਕਲੀ ਵੀ ਦੇਖ ਲਓ ਭਾਈ, ਤੁਸੀਂ ਦੇਖਿਆ ਵੀ ਪਿਛਲੇ ਹਫ਼ਤੇ ਇੱਕ ਦਿਨ ਵਿੱਚ ਜਾਂ ਪੋਲੀਟੀਸ਼ਨਾਂ ਨੇ ਵੱਖਰੇ ਪਾਰਟੀਆਂ ਤੋਂ ਜਿਹੜੀ 1984 ਸਿੱਖ ਜੈਨੋਸਾਈਡ ਦੀ ਉੱਤੇ ਬੁੱਕ ਆਫ ਰਿਮੈਂਬਰੈਂਸ ਤੇ ਦਸਤਖਤ ਕੀਤੇ, ਉੱਤੇ ਕੰਜ਼ਰਵੇਟਿਵ ਪਾਰਟੀ ਦੇ, ਲੇਬਰ ਪਾਰਟੀ ਤੇ, ਲਿਬਰਲ ਡੈਮੋਕ੍ਰੈਟ ਪਾਰਟੀ ਦੇ, ਸਕੌਟਿਸ਼ ਨੈਸ਼ਨਲ ਪਾਰਟੀ ਦੇ ਐਮਪੀਆਂ ਨੇ ਕੀਤੇ ਜੀ। ਸਾਨੂੰ ਇੰਨੇ ਸੁਨੇਹੇ ਆ ਗਏ ਤਕਰੀਬਨ, ਪ੍ਰੀਤ ਨੇ ਹੁਣ ਅਗਲੇ ਹਫ਼ਤੇ ਉਹ ਕਹਿੰਦੀ ਮੈਨੂੰ ਫਿਰ ਬੁੱਕ ਖੋਲਣੀ ਪੈਣੀ। ਸਾਨੂੰ ਉਮੀਦ ਆ ਵੀ 100 ਤੋਂ ਵੱਧ ਹੋਰ ਐਮਪੀਆਂ ਨੇ ਦਸਤਖਤ ਵੀ ਕਰਨੇ, ਪਰਸਨਲ ਮੈਸੇਜ ਵੀ ਲਿਖਣੇ, ਨਾਲ ਉਹਨਾਂ ਦੀਆਂ ਫੋਟੋ ਵੀ ਖਿਚਾਉਣੀਆਂ। ਇਹ ਨਹੀਂ ਵੀ ਉਹ ਇੰਡੀਆ ਸਰਕਾਰ ਤੋਂ ਡਰਦੇ। ਹੁਣ ਉਹਦੇ ਵਿੱਚ ਤੁਸੀਂ ਦੇਖ ਲਓ ਇੱਥੇ ਵਰਿੰਦਰ ਸ਼ਰਮਾ ਸਾਊਥ ਹਾਲ ਦਾ ਐਮਪੀ, ਸੀਮਾ ਮਲਹੋਤਰਾ ਉਹ ਇੱਥੇ ਹੰਸ ਦੇ ਇਲਾਕੇ, ਜਿਹੜੇ ਇੰਡੀਅਨ ਐਮਪੀ ਵੀ ਉੱਤੇ ਦਸਤਖਤ ਕਰ ਰਹੇ ਵੀ 1984 ਸਿੱਖਾਂ ਦਾ ਜੈਨੋਸਾਈਡ ਹੋਇਆ ਸੀ। ਤਾਂ ਇਸ ਚੀਜ਼ਾਂ ਨੂੰ ਇੰਡੀਆ ਸਰਕਾਰ ਨੂੰ ਬਹੁਤ ਤਕਲੀਫ ਆ ਵੀ ਜਦੋਂ ਹਥਿਆਰਬੰਦ ਸੰਘਰਸ਼ ਹੋ ਰਿਹਾ ਸੀ, ਉਹਦੇ ਵਿੱਚ ਉਹਨਾਂ ਦਾ ਰਿਬੈਰੋ ਦਾ ਉਹਦਾ ਲਫ਼ਜ਼ ਸੀ ਬੁਲਟ ਫੋਰ ਬੁਲਟ ਜੀ, ਉਹ ਸ਼ਰੇਆਮ ਸਿੱਖਾਂ ਨੂੰ ਮਾਰ ਰਿਹਾ ਸੀ। ਪਰ ਜਦੋਂ ਆਪਾਂ ਕੋਈ ਪੋਲੀਟੀਕਲ ਕੰਮ ਕਰਦੇ, ਕਾਨੂੰਨ ਵਿੱਚ ਰਹਿ ਕੇ ਕਰਦੇ ਆ, ਮੁਜ਼ਾਹਰੇ ਕਰਦੇ ਆ, ਆਪਣੀ ਆਵਾਜ਼ ਉਠਾਉਂਦੇ ਆ, ਮੀਡੀਆ ਵਿੱਚ ਗੱਲ ਕਰਦੇ, ਉਹਨਾਂ ਕੋਲ ਇਸ ਚੀਜ਼ ਦਾ ਜਵਾਬ ਹੈ ਹੀ ਨਹੀਂ, ਕਿਉਂਕਿ ਉਹ ਆਰਗੂਮੈਂਟ ਤਕਰੀਬਨ ਲੂਜ਼ ਕਰ ਜਾਂਦੇ। ਜਿੱਦਾਂ ਹੁਣ ਜਗਤਾਰ ਸਿੰਘ ਜੌਹਲ ਦਾ ਕੇਸ ਲੈ ਲਓ, ਤਕਰੀਬਨ ਕੱਲ ਹੀ ਅਸੀਂ BBC ਪ੍ਰੋਡਿਊਸਰ ਨਾਲ ਗੱਲ ਕਰ ਰਹੇ ਜਿਹੜੀ ਡਾਕੂਮੈਂਟਰੀ ਬਣਾ ਰਿਹਾ, ਉਹ ਕਹਿੰਦੇ ਉਹ ਤਾਂ ਹਾਰ ਗਿਆ, ਜਿਹੜੀ ਆਰਗੂਮੈਂਟ ਸੀਗੀ ਜਗਤਾਰ ਦੀ ਉਹ ਮੀਡੀਆ ਵਿੱਚ ਟੋਟਲੀ ਹਾਰ ਗਿਆ ਜੀ। ਉਹ ਸਮਾਚੀ ਹੁਣ ਕਰ ਲੈਣ, ਪਰ ਉਹ ਆਮ ਲੋਕਾਂ ਵਿੱਚ, ਨੌਨ ਸਿੱਖਾਂ ਵਿੱਚ ਗੱਲ ਚੱਲ ਗਈ ਵੀ ਇੱਕ ਨੌਜਵਾਨ ਆਨੰਦ ਕਾਰਜ ਕਰਨ ਗਿਆ ਸੀ ਤਾਂ ਉਹਨੂੰ ਉਹਦਾ 1984 ਦਾ ਉਹਦਾ ਜਨਮ ਵੀ ਨਹੀਂ ਹੋਇਆ ਸੀ,
ਸੀ ਉਹਨੂੰ ਹੁਣ 220 ਦਿਨ ਤੋਂ ਉੱਪਰ ਹੋ ਗਿਆ। ਏਦਾਂ ਦੀਆਂ ਗੱਲਾਂ ਭਾਈ ਜਦੋਂ ਅਸੀਂ ਸਾਰੀਆਂ ਇਕੱਠੀਆਂ ਕਰ ਲੈਂਦੇ, ਜਿਹੜਾ ਬੈਨ ਇੱਥੇ ਗੁਰੂ ਘਰਾਂ 'ਚ ਲੱਗਾ ਸੀ, ਰਿਸਟ੍ਰਿਕਸ਼ਨ ਲੱਗੀ ਸੀ ਕਿ ਕੋਈ ਇੰਡੀਆ ਦਾ ਅਫੀਸ਼ਲ ਆਵੇ, ਜਿਹੜਾ ਕੈਨੇਡਾ ਵਿੱਚ ਵੀ ਹੋਇਆ, ਅਮਰੀਕਾ ਵਿੱਚ ਵੀ ਹੋਇਆ, ਆਸਟ੍ਰੇਲੀਆ ਵਿੱਚ ਵੀ ਹੋਇਆ, ਉਹ ਚੀਜ਼ਾਂ ਨੂੰ ਦੇਖਦੇ ਵੀ ਜਿਹੜੇ ਡਾਇਸਪੋਰਾ ਦੇ ਸਿੱਖ ਆ ਇਹਨਾਂ ਨੂੰ ਆਪਾਂ ਬਿਹਾਈਂਡ ਦ ਸੀਨਸ ਤਾਂ ਕੋਸ਼ਿਸ਼ਾਂ ਕਰ ਹਟੇ ਆ ਜੀ, ਪਰ ਜਦੋਂ ਉਹਨਾਂ ਨੂੰ ਪਬਲਿਕਲੀ ਮੀਡੀਆ ਵਿੱਚ ਰਿਲੀਜ਼ ਕਰਨਾ, ਉਹ ਚਾਹੁੰਦੇ ਆ ਕਿ ਅਸੀਂ ਯੂਕੇ ਸਰਕਾਰ ਦੀ ਪਬਲਿਕਲੀ ਹੁਣ ਪ੍ਰੈਸ਼ਰ ਪਾ ਰਹੇ ਨਾ ਲੈ ਕੇ ਵੀ ਤੁਸੀਂ ਇਹਨਾਂ ਨੂੰ ਠੱਲ ਪਾਓ, ਤੁਸੀਂ ਇਹਨਾਂ ਤੇ ਕੋਈ ਰਿਸਟ੍ਰਿਕਸ਼ਨ ਲਾਓ। ਅਸੀਂ ਕਹਿੰਦੇ ਲਾ ਲਓ ਜ਼ੋਰ, ਅੱਗੇ ਰਿਸਟ੍ਰਿਕਸ਼ਨਾਂ ਅਸੀਂ ਲਾਈਆਂ ਆ ਤੇ ਨਾਲੇ ਸਾਡੇ ਨਾਲ ਇੱਥੇ ਪੋਲੀਟੀਸ਼ੀਅਨ ਵੀ ਖੜੇ ਤੇ ਆਮ ਲੋਕ ਵੀ ਖੜੇ। ਵੱਡੀ ਗੱਲ ਇਹ ਭਾਈ ਕਿ ਜਦੋਂ ਦੀ ਨਰਿੰਦਰ ਮੋਦੀ ਦੀ ਸਰਕਾਰ ਬਣੀ ਜੀ, ਭਾਵੇਂ ਸਰਕਾਰਾਂ ਐਡਮਿਟ ਕਰਨ, ਭਾਵੇਂ ਕੋਈ ਪੋਲੀਟੀਸ਼ੀਅਨ ਬਾਹਰਲੇ ਐਡਮਿਟ ਕਰਨ, ਅੰਦਰੋਂ ਦਿਲੋਂ ਉਹਨਾਂ ਨੂੰ ਪਤਾ ਕਿ ਜਿਹੜੀ ਇਹ ਮੋਦੀ ਦੀ ਸਰਕਾਰ ਆ, ਦਿਨੋਂ ਦਿਨ ਜੋ ਕੁਛ ਉਹ ਇੰਡੀਆ ਵਿੱਚ ਕਰ ਰਿਹਾ, ਸਿੱਖਾਂ ਨਾਲ ਨਹੀਂ, ਸਿਰਫ ਕ੍ਰਿਸਚਨਸ ਨਾਲ, ਮੁਸਲਮਾਨਾਂ ਨਾਲ, ਦਲਿਤਸ ਨਾਲ, ਔਰਤਾਂ ਨਾਲ, ਉਹ ਹੱਦ ਤੋਂ ਵੱਧ ਉਹਨਾਂ ਨੇ ਕੀਤਾ। ਤਾਂ ਘੱਟੋ ਘੱਟ ਨਹੀਂ ਤਾਂ ਉਹਨਾਂ ਨੂੰ ਪ੍ਰਮੋਟ ਕੀਤਾ, ਨਹੀਂ ਤਾਂ ਇੰਗਲਿਸ਼ ਵਿੱਚ ਕਹਿੰਦੇ they turned a blind eye, ਇਹਨਾਂ ਦੂਸਰੇ ਪਾਸੇ ਨੂੰ ਦੇਖ ਲਿਆ ਵੀ ਕਰ ਲਓ ਜੋ ਕੁਛ ਤੁਸੀਂ ਕਰਨਾ। ਤੇ ਜਦੋਂ ਆਪਾਂ ਏਦਾਂ ਦੀਆਂ ਚੀਜ਼ਾਂ ਦੇਖਦੇ ਹਾਂ, ਸਾਨੂੰ ਪਤਾ ਕਿ ਹੈਗਾ ਤਾਂ ਮਹਾਰਾਜ ਦੇ ਹੱਥ, ਪਰ ਉਹ ਦਿਨ ਦੂਰ ਨਹੀਂ ਕਿ ਜਿਹੜੇ ਬਾਹਰਲੇ ਪੋਲੀਟੀਸ਼ੀਅਨ, ਬਾਹਰਲੀਆਂ ਸਰਕਾਰਾਂ ਕਹਿਣਗੀਆਂ ਇਹ ਬੰਦੇ ਸਹੀ ਸੀ, ਇੰਡੀਆ ਸਰਕਾਰ ਸੀ ਗਲਤ। ਜੀ ਭਾਈ ਸਾਹਿਬ, ਇਸੇ ਦੇ ਵਿੱਚ ਅੰਤ ਦੇ ਵਿੱਚ ਜੇ ਇਹ ਗੱਲ ਜਾਣਨੀ ਹੋਵੇ ਵੀ ਜਿਹੜਾ ਉੱਥੋਂ ਦਾ ਯੂਥ ਹੈਗਾ ਉਹਦੀਆਂ ਕੀ ਰੁਚੀਆਂ ਹੈਗੀਆਂ ਨੇ ਇਸ ਮਾਮਲੇ ਨੂੰ ਮੁੱਖ ਰੱਖਦੇ, ਖਾਸ ਤੌਰ ਤੇ ਜਦੋਂ ਇੰਡੀਅਨ ਗਵਰਨਮੈਂਟ ਆਫੀਸ਼ੀਅਲੀ ਪ੍ਰੋਟੈਸਟ ਕਰਦੀ ਹੈ ਤਾਂ ਯੂਥ ਦਾ ਇਸ ਬਾਰੇ ਕੀ ਰੁਝਾਨ ਹੈਗਾ? ਭਾਈ ਦੇਖੋ, ਜਿਹੜਾ ਕਿਉਂਕਿ ਯੂਕੇ ਵਿੱਚ ਹੁਣ ਬਹੁਤ ਚਿਰ ਹੋ ਗਿਆ ਇੱਥੇ ਸਿੱਖਾਂ ਨੂੰ ਆਏ ਨੂੰ, ਜਦੋਂ ਅਸੀਂ ਅੱਗੇ 2016 ਵਿੱਚ ਯੂਕੇ ਸਿੱਖ ਸਰਵੇ ਕੀਤਾ ਸੀ, ਉਦੋਂ ਤਕਰੀਬਨ ਇੱਥੇ ਦੀ ਜਿਹੜੀ ਸਿੱਖ ਪਾਪੂਲੇਸ਼ਨ ਆ ਨੀਅਰਲੀ 70% ਇੱਥੇ ਦੀ ਹੁਣ ਜੰਪ ਵਾਲੇ ਆ ਜੀ। ਜਿਹੜੀ ਸਿੱਖ ਇੱਥੇ ਦੇ ਜੰਪ ਵਾਲੇ ਆ ਉਹਨਾਂ ਦੀ ਜਿਹੜੀ ਗੁਲਾਮੀ ਦੀ ਸੋਚ ਹੈ ਨਹੀਂ, ਇਹ ਕੁਦਰਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਜੰਮੇ ਸੀ, ਜਿਨ੍ਹਾਂ ਨੇ ਉਹ ਮੁਸ਼ਕਲਾਂ ਦੇਖੀਆਂ, ਬ੍ਰਿਟਿਸ਼ ਦੀਆਂ ਦੇਖੀਆਂ, ਇੰਡੀਆ ਸਰਕਾਰ ਦੀਆਂ ਦੇਖੀਆਂ, ਉਹ ਆਪਣੀ ਸੋਚ ਨਾਲ ਉਹਨਾਂ ਨੇ ਇੱਕ ਜਿਹੜਾ ਸਟੈਂਪ ਸਿੱਖਾਂ ਤੇ ਲੱਗ ਰਿਹਾ ਸੀ ਤੁਸੀਂ ਸੈਕੰਡ ਕਲਾਸ ਹੈ, ਉਹਨਾਂ ਦੇ ਦਿਮਾਗਾਂ 'ਚ ਉਹ ਗੱਲਾਂ ਪਈਆਂ ਸੀ। ਜਦੋਂ ਇੱਥੇ ਬਾਹਰਲੇ ਦੇਸ਼ਾਂ 'ਚ ਵੀ ਆਏ ਉਹਨਾਂ ਨੂੰ ਬੋਲੀ ਨਹੀਂ ਸੀ ਜਾਣਦੇ, ਉਹਨਾਂ ਨਾਲ ਡਿਸਕ੍ਰਿਮੀਨੇਸ਼ਨ। ਤੇ ਜਿਹੜਾ ਅੱਜ ਕੱਲ੍ਹ ਦਾ ਨੌਜਵਾਨ, ਸਿੱਖ ਨੌਜਵਾਨ ਜਿਹੜਾ ਇੱਥੇ ਦਾ ਜੰਪ ਵਾਲਿਆ, ਉਹ ਸਿੱਖੀ ਸਰੂਪ 'ਚ ਹੀ ਭਾਵੇਂ ਹੋਵੇ, ਉਹ ਇੰਨਾ ਹੋ ਗਿਆ ਵੀ ਉਹਨਾਂ ਦੀ ਸੋਚ ਗੁਲਾਮ ਨੇ ਜੀ। ਉਹ ਫਿਰ ਸ਼ਰੇਆਮ ਤੁਸੀਂ ਦੇਖਿਆ ਵੀ ਨੌਜਵਾਨ ਹਰ ਸਾਲ ਵੱਧ ਰਹੇ ਜਦੋਂ ਅਸੀਂ ਮੁਜ਼ਾਹਰੇ ਵੀ ਕਰਦੇ ਜੀ, ਤਾਂ ਉਹਨਾਂ ਨੂੰ ਬਾਹਰ ਨਹੀਂ ਗਾ ਵੀ ਜੇ ਸਾਨੂੰ ਪੰਜਾਬ ਵਿੱਚ ਅਸੀਂ ਨਾ ਜਾਈਏ ਫੇਰ ਕੀ ਹੋਊ ਜੀ। ਜਦੋਂ ਹੁਣ ਜਗਤਾਰ ਸਿੰਘ ਜੌਹਲ ਦਾ ਵੀ ਕੇਸ ਆਇਆ, ਬਹੁਤ ਕੇਸ ਆਏ, ਕਹਿੰਦੇ ਵੀ ਹੁਣ ਅਸੀਂ ਪੰਜਾਬ ਨਹੀਂ ਜਾਣਾ, ਪਰ ਇਹ ਜਿਹੜੀ ਆਪਣੇ ਸਿੱਖੀ ਸਪਿਰਿਟ ਆ ਉਹ ਕਹਿੰਦੀ ਵੀ ਜਦੋਂ ਤੁਹਾਨੂੰ ਬੰਦਾ ਕੋਈ ਰੋਕਦਾ ਪਿਆ ਕੰਮ ਨਹੀਂ ਕਰਨਾ, ਨਹੀਂ ਤਾਂ ਅਸੀਂ ਤੁਹਾਨੂੰ ਕਹਿਣਾ, ਤੁਹਾਨੂੰ ਘਰ ਬਿਠਾਉਣਾ, ਤੁਹਾਨੂੰ ਡਰਾ ਦੇਣਾ। ਇਹ ਅੰਦਰੋਂ ਉਹ ਮਹਾਰਾਜ ਨੇ ਚੀਜ਼ ਰੱਖੀ ਆ ਵੀ ਸੈਕੰਡ ਦਾ ਨਹੀਂ ਮੈਂ ਖੜਨਾ, ਕਿਉਂਕਿ ਇਹੀ ਆਪਣੇ ਗੁਰੂ ਸਾਹਿਬ ਨੇ ਦੱਸਿਆ ਸੀ ਵੀ ਆਪਾਂ ਲੁਕਣਾ ਨਹੀਂ, ਘਰ ਨਹੀਂ ਬਹਿਣਾ, ਆਪਾਂ ਬਾਹਰ ਜਾਣਾ, ਆਪਣੀ ਆਵਾਜ਼ ਉਠਾਉਣੀ। ਤਾਂ ਆਪਾਂ ਹਰ ਸਰਬੱਤ ਦੇ ਭਲੇ ਦੀ ਗੱਲ ਕਰਨੀ, ਹਰ ਲਈ ਆਪਾਂ ਖੜਨਾ ਜੀ। ਜਦੋਂ ਆਪਣੀ ਗੱਲ ਆਉਂਦੀ ਆਪਣੇ ਭੈਣ ਭਰਾ ਲਈ ਖੜਨਾ, ਉਦੋਂ ਤਾਂ ਫਿਰ ਮੈਨੂੰ ਲੱਗਦਾ ਵੀ ਇਹ ਜਿਹੜਾ ਅਸੀਂ ਪਿਕਅਪ ਕਰਦੇ ਯੂਥ ਤੋਂ, ਯੂਥ ਤਾਂ ਕਹਿੰਦੇ ਵੀ ਜਿਹੜੇ ਸਿਆਣੇ ਆ, ਜਿਨ੍ਹਾਂ ਨੇ ਬਹੁਤ ਲੰਮੀ ਸਮੇਂ ਤੋਂ ਇਹ ਸੇਵਾ ਕੀਤੀ ਹੈ, ਇਹ ਆਵਾਜ਼ ਦਿੱਤੀ, ਹੁਣ ਸਮਾਂ ਸਾਨੂੰ ਦਾ ਮੌਕਾ। ਜਿਹੜੀਆਂ ਚੀਜ਼ਾਂ ਅਸੀਂ ਵੀ 3-4 ਸਾਲਾਂ ਵਿੱਚ ਦੇਖੀਆਂ, ਜਿਹੜੇ ਅਸੀਂ ਕੇਸ ਜਿੱਤੇ ਆ, ਮੀਡੀਆ ਵਿੱਚ ਜਿਹੜੀ ਪ੍ਰੋਫਾਈਲ ਬਣਾਈ, ਉਹਦੇ ਨਾਲ ਜਿਹੜੇ ਕਹਿ ਲਓ ਬੰਦੇ ਇੱਥੇ ਬਾਹਰਲੇ ਮੁਲਕਾਂ ਵਿੱਚ ਚੰਗੀ ਜ਼ਿੰਦਗੀ ਜੀਂਦੇ ਸੀ, ਉਹਨਾਂ ਨੂੰ ਵੀ, ਜਿਹੜੇ ਅਮੀਰ ਲੋਕ ਵੀ ਆ, ਉਹਨਾਂ ਨੂੰ ਵੀ ਸੋਚਿਆ ਅਸੀਂ ਕੀ ਕਰ ਰਹੇ ਜੀ। ਸਾਡੀ ਕਮਿਊਨਿਟੀ ਵਿੱਚ ਉਹਨਾਂ ਨੇ ਦੇਖਿਆ ਕਿ ਆਪਣੇ ਨੌਜਵਾਨ ਹੁਣ MP ਬਣ ਗਏ, ਤਾਂ ਉਹ ਆਪਣੀ ਆਵਾਜ਼ ਉਠਾਉਂਦੇ, ਸ਼ਰੇਆਮ ਉਠਾਉਂਦੇ, ਉਹ ਦੇਖਦੇ ਵੀ ਅਸੀਂ ਨਹੀਂ ਉਠਾ ਸਕਦੇ। ਤਾਂ ਇਹਦੇ ਵਿੱਚ ਸਿਰਫ ਨੌਜਵਾਨਾਂ 'ਚ ਨਹੀਂ, ਮੈਂ ਕਹਿੰਦਾ ਜਿਹੜੀ ਮਿਡਲ ਏਜ ਜਨਰੇਸ਼ਨ, ਜਿਨ੍ਹਾਂ ਦੇ ਇੱਥੇ
ਕੰਮਕਾਰ ਵੀ ਬਹੁਤ ਚੰਗੇ ਆ, ਉਹਨਾਂ ਦੇ ਨਿਆਣੇ ਵੀ ਪੜ੍ਹ ਵੀ ਗਏ, ਉਹ ਵੀ ਆਪ ਸੋਚ ਰਿਹਾ ਕਿ ਅਸੀਂ ਤਾਂ ਇਸ ਧਰਤੀ ਤੇ ਰਹਿਣਾ ਨਹੀਂ, ਅਸੀਂ ਕੀਤਾ ਕੀ ਸਿੱਖ ਕਮਿਊਨਿਟੀ ਲਈ, ਕੌਮ ਲਈ ਕੀ। ਇਹ ਮੈਨੂੰ ਲੱਗਦਾ ਇੱਕ ਮੂਵਮੈਂਟ ਆ, ਜਿਹੜੀ ਮੂਵਮੈਂਟ ਵੀ ਗੁਰੂ ਸਾਹਿਬ ਹੀ ਚਲਾ ਰਿਹਾ। ਜੀ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਆਰਡਰ ਇੱਕ ਹਦਾਇਤ ਹੋਈ ਹੈਗੀ ਹੈ ਅਦਾਲਤ ਵੱਲੋਂ, ਇਹਦੇ ਉੱਤੇ ਜਿਵੇਂ ਤੁਸੀਂ ਗੱਲ ਵੀ ਕੀਤੀ ਹੈ ਵੀ ਜਿਹੜਾ ਇੱਕ ਇੰਡੀਪੈਂਡੈਂਟ ਇਨਕੁਆਇਰੀ ਹੈਗੀ ਹੈ ਉਹ ਹੋਵੇ ਇਸ ਮਾਮਲੇ ਦੇ ਵਿੱਚ। ਜਿਹੜਾ ਸੱਚ ਹੈਗਾ ਬਰਤਾਨੀਆ ਗਵਰਨਮੈਂਟ ਦੀ ਸ਼ਮੂਲੀਅਤ ਦਾ ਘੱਲੂਘਾਰੇ ਦੇ ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦੇ ਵਿੱਚ, ਉਹ ਜ਼ਰੂਰ ਸਿੱਖ ਕੌਮ ਦੇ ਸਾਹਮਣੇ ਆਵੇ। ਸੋ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਸਰਦਾਰ ਦਵਿੰਦਰਜੀਤ ਸਿੰਘ ਜੀ, ਜੋ ਸਾਡੇ ਨਾਲ UK ਤੋਂ ਬਣੇ ਹੋਏ ਸੀ ਫੋਨ ਲਾਈਨ ਤੇ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਗੱਲਬਾਤ ਹੈਗੀ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।